ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਤੇ ਅੱਜ ਦੇ ਪੰਜਾਬੀ ਵੀਲੌਗ 'ਚ तमाम ਭੈਣਾਂ ਭਰਾਵਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਤੁਹਾਡੇ ਸਾਹਮਣੇ ਖੁਸ਼ਖਬਰੀ ਰੱਖਣੀ ਹੈ ਕਿ ਅੱਜ ਤੋਂ ਅਸੀਂ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਆਪਣਾ ਪੰਜਾਬੀ ਵੀਲੌਗ ਇਸੇ ਚੈਨਲ ਤੋਂ ਰੱਖਿਆ ਕਰਾਂਗੇ। ਤੁਹਾਨੂੰ ਜਿਸ ਤਰ੍ਹਾਂ ਕਿ ਪਤਾ ਹੀ ਹੈ ਕਿ ਅਸੀਂ ਇਹ ਪੰਜਾਬੀ ਵੀਲੌਗ ਸ਼ੁਰੂ ਕੀਤਾ ਸੀ ਤੇ ਅਸੀਂ ਇਹਦੇ ਵਿੱਚ ਜਿਹੜੀਆਂ ਬੜੀਆਂ ਗੁੰਝਲਾਂ ਵਾਲੀਆਂ ਖਬਰਾਂ ਸੀ ਨਾ, ਇਹ ਬੜੀਆਂ ਅੰਗਰੇਜ਼ੀ ਦੇ ਲਫ਼ਜ਼ ਤੇ ਸ਼ੋਭਦਾਬਾਜ਼ੀਆਂ ਤੇ ਬਿਆਨੀਆਂ ਤੇ ਫਲਾਨਾ, ਇਹ ਜਿਹੜੀਆਂ ਘੁਮਾ ਫਿਰਾ ਕੇ ਸਾਡੇ ਪਿੰਡਾਂ ਦੇ ਬੰਦਿਆਂ ਨੂੰ ਬੇਵਕੂਫ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੇ ਸਨ, ਉਹਨਾਂ ਖਬਰਾਂ ਨੂੰ ਭੰਨ ਤੋੜ ਕੇ ਗੁੰਝਲਾਂ ਸ਼ੁੰਝਲਾਂ ਕੱਢ ਕੇ ਉਹਨਾਂ ਨੂੰ ਨਤਾਰ ਕੇ ਸਾਹਮਣੇ ਰੱਖਦੀਆਂ ਨੇ। ਜਿਵੇਂ ਨਹਿਰ ਦੇ ਗਦਲੇ ਪਾਣੀ ਨੂੰ ਫਟਕੜੀ ਮਾਰ ਕੇ ਐਂ ਨਤਾਰ ਕੇ ਸਾਹਮਣੇ ਨਹੀਂ ਰੱਖ ਲਈਦਾ ਤੇ ਉਹ ਪੀਣ ਦੇ ਕਾਬਲ ਹੋ ਜਾਂਦਾ ਹੈ। ਇਸ ਤਰੀਕੇ ਨਾਲ ਅਸੀਂ ਉਹਨਾਂ ਕੰਪਲੈਕਸ ਤੇ ਗਦਲੀਆਂ ਹੋਈਆਂ ਖਬਰਾਂ ਨਾ ਨਤਾਰ ਕੇ ਤੁਹਾਡੇ ਸਾਹਮਣੇ ਰੱਖਦੇ ਸਾਂ। ਪਿੰਡਾਂ ਦੇ ਵਿੱਚ ਸਾਡੀ ਇਹ ਕੂਕ ਜਿਹੜੀ ਇਹ ਦੂਰ ਤੱਕ ਗਈ ਔਰ ਮੈਂ ਆਪ ਵੈਸੇ ਹੈਰਾਨ ਸਾਂ। ਮੈਂ ਤੁਹਾਡੇ ਨਾਲ ਇਹ ਸੱਚੀ ਗੱਲ ਕਰਨ ਲੱਗਾ, ਮੈਂ ਆਪ ਪਰੇਸ਼ਾਨ ਸਾਂ ਜਿੱਡੀ ਤਾਦਾਦ 'ਚ ਤੁਸੀਂ ਇਹ ਪੰਜਾਬੀ ਵੀਲੌਗ ਵੇਖਿਆ ਨਾ। ਮੈਂ ਤੇ ਨਾ ਮੇਰੀ ਟੀਮ ਇਸ ਗੱਲ ਨੂੰ ਸੋਚ ਵੀ ਨਹੀਂ ਸਕਦੇ ਅਸੀਂ ਕਿ ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਤੁਸੀਂ ਇਹ ਵੀਲੌਗ ਵੇਖੋਗੇ। ਬਹਰਹਾਲ ਅਸੀਂ ਤੇ ਜੋ ਸੋਚਿਆ ਹੀ ਸੋਚਿਆ, ਚੌਧਰੀ ਨਿਜ਼ਾਮਦੀਨ ਨੂੰ ਵੀ ਗੁੱਸਾ ਆਇਆ ਤੇ ਫਿਰ ਦੇ ਮਾਰ 4.5 ਹਮਲੇ ਹੋਏ ਸਾਡੇ ਇਸ ਚੈਨਲ ਦੇ ਉੱਤੇ। ਸਾਡੀ ਆਵਾਜ਼ ਬੰਦ ਹੋ ਗਈ, ਪਰ ਤੁਹਾਨੂੰ ਪਤਾ ਟਿਕਣ ਵਾਲੇ ਅਸੀਂ ਵੀ ਕੋਈ ਨਾ। ਅਸੀਂ ਵੀ ਫਿਰ ਦਬਾ ਕੇ ਮੁਕਾਬਲਾ ਕੀਤਾ ਤੇ ਹੁਣ ਦੁਬਾਰੇ ਤੁਹਾਡੇ ਸਾਹਮਣੇ ਅਸੀਂ ਹਾਜ਼ਰ ਹਾਂ ਆਪਣੀ ਆਵਾਜ਼ ਦੇ ਨਾਲ, ਉਸੇ ਚੈਨਲ ਤੋਂ ਰੱਬ ਦੇ ਹੁਕਮ ਨਾਲ। ਚੈਨਲ ਵੀ ਬਦਲਣਾ ਨਹੀਂ ਪਿਆ, ਉਸੇ ਚੈਨਲ ਤੋਂ ਹੁਣ ਤੁਹਾਡੇ ਨਾਲ ਹਰ ਰੋਜ਼ ਹਮਕਲਾਮ ਹੋਇਆ ਕਰਾਂਗੇ ਤੇ ਜਿਹੜੀਆਂ ਵੀ ਮੁਸ਼ਕਿਲ ਖਬਰਾਂ ਨੇ, ਕੰਪਲੈਕਸ ਖਬਰਾਂ ਨੇ, ਸੰਘਣੀਆਂ ਖਬਰਾਂ ਨੇ, ਉਹਨਾਂ ਨੂੰ ਫਟਕੜੀ ਮਾਰਿਆ ਕਰਾਂਗੇ ਥੋੜੀ ਜੀ ਮਜ਼ਾਕ ਦੀ ਗੱਲਬਾਤ ਦੀ ਤੇ ਆਪਣੀ ਅਕਲ ਜਿਹੜੀ ਮਾੜੀ ਚੰਗੀ ਹੈਗੀ ਉਹ ਤੁਹਾਡੇ ਸਾਹਮਣੇ ਰੱਖਾਂਗੇ ਤੇ ਨਤਾਰ ਕੇ ਖਬਰਾਂ ਜਿਹੜੀਆਂ ਪਿੰਡਾਂ ਵਾਲਿਆਂ ਨੂੰ ਦੇਵਾਂਗੇ ਵੀ ਹੋ ਕੀ ਰਿਹਾ, ਮਾਮਲਾ ਕੀ ਹੈ। ਇਹ ਜਦੋਂ ਸਾਨੂੰ ਦੱਸਦੇ ਨੇ ਕਿ 50% ਕੇ ਪੋਲਿੰਗ ਸਟੇਸ਼ਨ ਕਈ ਜਿਹੜੇ ਸੈਂਸਿਟਿਵ ਹਸਾਸ ਕਰਾਰ ਦੇ ਦਿੱਤੇ ਨੇ, ਇਹ ਹਸਾਸ ਕਿਹੜੀ ਸ਼ੈ ਦਾ ਨਾਂ ਹੈ ਇਹ ਤੁਹਾਨੂੰ ਦੱਸਾਂਗੇ ਜਿਸ ਵੇਲੇ ਨਤਾਰ ਕੇ ਦੱਸਾਂਗੇ ਕਿ ਅਸਲ ਦੇ ਵਿੱਚ ਇਹ ਧਾਂਦਲੀ ਦਾ ਤਰੀਕਾ ਹੈ ਤੇ 50% ਜਿਹੜੇ ਪੋਲਿੰਗ ਸਟੇਸ਼ਨ ਨੇ ਉਹਨਾਂ ਨੂੰ ਹਸਾਸ ਕਰਾਰ ਦੇ ਦਿੱਤਾ ਹੈ। ਇਹ ਹਸਾਸ ਤੇ ਬੰਦੇ ਦਾ ਜਿਹੜਾ ਪੂਰਾ ਜਿਸਮ ਹੁੰਦਾ ਨਾ, ਉਹਦੇ 'ਚ ਵੀ ਹਸਾਸ ਹਿੱਸੇ ਥੋੜ੍ਹੇ ਜਿਹੇ ਹੁੰਦੇ ਨੇ ਜਨਾਬ। ਇਹ ਚੰਗਾ ਇਲੈਕਸ਼ਨ ਹੈ ਜਿਹਦੇ ਅੱਧੇ ਹਿੱਸੇ ਹਸਾਸ ਨੇ, ਤੇ ਜੇ ਐਡਾ ਹੀ ਹਸਾਸ ਹੈ ਤੇ ਫਿਰ ਇਹਨੂੰ ਕਰਾਉਂਦੇ ਹੀ ਨਾ, ਇਸ ਇਲੈਕਸ਼ਨ ਨੂੰ ਜੰਮਦੇ ਹੀ ਨਾ, ਇਹਨੂੰ ਕੋਲ ਹੀ ਰੱਖ ਲੈਂਦੇ ਜੇ ਐਡਾ ਹਸਾਸ ਹੈ। ਤੇ ਬਹਰਹਾਲ ਇਹ ਸਾਡਾ ਅੱਜ ਦਾ ਟੌਪਿਕ ਨਹੀਂ ਹੈ, ਸਿਰਫ ਤੁਹਾਨੂੰ ਮੈਂ ਦੱਸ ਰਿਹਾ ਸਾਂ ਕਿ ਤੁਹਾਨੂੰ ਕਿਵੇਂ ਵਾਰਦਾਤ ਪਾਈ ਜਾਂਦੀ ਹੈ ਤੇ ਕਿਉਂ ਪੰਜਾਬੀ ਵੀਲੌਗ ਸਾਡੇ ਪਿੰਡ ਦੇ ਜਿਹੜੇ ਬਾਬੇ ਚਾਚੇ ਮਾਮੇ ਤਾਏ ਨੇ ਉਹਨਾਂ ਵਾਸਤੇ ਤੇ ਚਾਚੀਆਂ ਮਾਮੀਆਂ ਨੇ ਉਹਨਾਂ ਵਾਸਤੇ ਪੰਜਾਬੀ ਵੀਲੌਗ ਕਿਉਂ ਜ਼ਰੂਰੀ ਹੈ, ਤਾਂ ਕਿ ਇਹਨਾਂ ਸਾਰੇ ਲਿਫਾਫਿਆਂ ਦੀ ਜਿਹੜੀ ਪੂਰੀ ਵਾਰਦਾਤ ਹੈ ਉਹਨੂੰ ਉਹ ਚੰਗੀ ਤਰ੍ਹਾਂ ਸਮਝ ਸਕਣ। ਅੱਜ ਦਾ ਵੀਲੌਗ ਜਿਹੜਾ ਹੈ ਜੀ ਉਹ ਸਾਡੇ ਸੱਜਣ ਸੁਹੇਲ ਵੜਾਇਚ ਸਾਹਿਬ ਦੇ ਕਾਲਮ ਦੇ ਉੱਤੇ ਹੈ। ਸੁਹੇਲ ਵੜਾਇਚ ਸਾਹਿਬ ਨੇ ਇੱਕ ਬਰੀਕ ਜੀ ਵਾਰਦਾਤ ਪਾਈ ਹੈ। ਉਹਨਾਂ ਇੱਕ ਕਾਲਮ ਲਿਖਿਆ ਜਿੱਤੇ ਫਿਰ ਅਸੀਂ ਮਜਬੂਰ ਹੋ ਗਏ ਇਹ ਪੰਜਾਬੀ ਵੀਲੌਗ ਉਹਨਾਂ 'ਤੇ ਕਰਨ ਦਾ। ਤੇ ਅੱਜ ਦਾ ਜਿਹੜਾ ਸਾਡਾ ਪੰਜਾਬੀ ਵੀਲੌਗ ਹੈ ਉਹ ਹੈ ਵੜੈਚ ਤੇ ਗਵਾਚੀ ਗਾਂ। ਅੱਛਾ, ਤੁਸੀਂ ਸਮਝਦੇ ਹੋਗੇ ਕਿ ਬਈ ਹੁਣ ਵੜੈਚ ਗੁੱਸਾ ਕਰ ਜਾਣਗੇ ਇਹ ਗਿੱਲ ਸਾਹਿਬ ਕੀ ਕੀਤਾ। ਮਜਬੂਰ ਹੋ ਗਿਆ, ਜੋ ਸੁਹੇਲ ਵੜਾਇਚ ਸਾਹਿਬ ਨੇ ਕਰ ਚੜਿਆ ਸਾਨੂੰ ਮਜਬੂਰਨ ਹੁਣ ਉਹ ਗੱਲ ਕਰਨੀ ਪਈ ਹੈ। ਸੁਹੇਲ ਵੜਾਇਚ ਸਾਹਿਬ ਨੇ ਕਾਲਮ ਲਿਖਿਆ ਇਮਰਾਨ ਖਾਨ ਸਾਹਿਬ ਦੇ ਨਾਂ ਤੇ। ਪਹਿਲਾਂ ਤੇ ਉਹਨਾਂ ਨੂੰ ਜ਼ਨਾਨੀ ਬਣਨ ਦਾ ਬੜਾ ਸ਼ੌਕ ਹੈ। ਪਹਿਲਾਂ ਉਹ ਕਲਸੂਮ ਨਵਾਜ਼ ਬਣੇ ਸਨ ਤੇ ਮਰਹੂਮਾ ਕਲਸੂਮ ਨਵਾਜ਼ ਬਣ ਕੇ ਤੇ ਉਹਨਾਂ ਨਵਾਜ਼ ਸ਼ਰੀਫ ਦੇ ਨਾਂ 'ਤੇ ਕਾਲਮ ਲਿਖਿਆ ਸੀ। ਹੁਣ ਉਹ ਮਰਹੂਮਾ ਸ਼ੌਕਤ ਖਾਨਮ ਸਾਹਿਬਾ ਮੁਹਤਰਮਾ ਬਣੇ ਨੇ ਔਰ ਇਮਰਾਨ ਖਾਨ ਸਾਹਿਬ ਦੀ ਵਾਲਦਾ ਬਣ ਕੇ ਤੇ ਉਹਨਾਂ ਇਮਰਾਨ ਖਾਨ ਸਾਹਿਬ ਦੇ ਨਾਂ ਇਹ ਪੈਗਾਮ ਦਾ ਕਾਲਮ ਲਿਖਿਆ ਹੈ। ਲੇਕਿਨ ਜਿਹੜੀ ਗੱਲ ਲਿਖੀ ਹੈ ਉਹ ਕਦੀ ਵੀ ਕੋਈ ਮਾਂ ਨਾ ਲਿਖੇ। ਮਤਲਬ ਮਾਂ ਦਾ ਜਿਹੜਾ ਰਿਸ਼ਤਾ ਹੈ ਉਹਦੇ ਵਿੱਚ ਵੀ ਮਿਲਾਵਟ ਕਰਨ ਡਏ ਨੇ। ਜਿਵੇਂ ਮੂਰਖ ਕਈ ਦੁੱਧ ਦੇ ਵਿੱਚ ਗੰਦਾ ਪਾਣੀ ਪਾ ਕੇ ਵੇਚਦੇ ਨੇ ਨਾ, ਇਹ ਵੜੈਚ ਸਾਹਿਬ ਉਹ ਕੰਮ ਕਰ ਰਹੇ ਨੇ ਕਿ ਮਾਂ ਦਾ ਰਿਸ਼ਤਾ ਬਣ ਰਹੇ ਨੇ, ਮਾਂ ਬਣ ਕੇ ਕਾਲਮ ਲਿਖ ਰਹੇ ਨੇ ਤੇ ਗੱਲਾਂ ਸਾਰੀਆਂ ਝੂਠੀਆਂ ਕਰ ਰਹੇ ਨੇ। ਉਹ ਭੈੜਿਆ ਦੱਸ ਕਿਹੜੀ ਮਾਂ ਹੈ ਜਿਹੜੇ ਆਪਣੇ ਪੁੱਤਰ ਦੇ ਨਾਲ ਝੂਠ ਮਾਰਦੀ ਹੈ। ਤੂੰ ਜੇ ਮਾਂ ਬਣਨਾ ਹੀ ਹੈ ਤੇ ਫਿਰ ਸੱਚ ਹੀ ਬੋਲ ਲੈ, ਤੇ ਜੇ ਸੱਚ ਨਹੀਂ ਬੋਲਿਆ ਜਾ ਸਕਦਾ ਤੇ ਫਿਰ ਮਾਂ ਹੀ ਨਾ ਬਣ। ਬਹਰਹਾਲ ਕਾਲਮ ਦੇ ਵਿੱਚ ਜਿਹੜੀ ਮੋਟੀ ਮੋਟੀ ਗੱਲ ਵੜੈਚ ਸਾਹਿਬ ਨੇ ਲਿਖੀ ਹੈ ਨਾ ਜੀ, ਉਹ ਇਹ ਲਿਖੀ ਹੈ ਕਿ ਇਮਰਾਨ ਖਾਨ ਸਾਹਿਬ ਨੂੰ ਜਿਹੜੇ ਨੇ ਮੱਠੇ ਬੰਦੇ ਨੇ ਨਾ, ਜਿਹੜੇ ਬੰਦੇ ਜ਼ਰਾ ਥੋੜ੍ਹੇ ਜਿਹੇ ਧੀਮੇ ਨੇ, ਮੁਲਾਇਮ ਨੇ, ਨਰਮ ਨੇ, ਉਹਨਾਂ ਬੰਦਿਆਂ ਨੂੰ ਪਾਰਟੀ ਦੇ ਵਿੱਚ ਅੱਗੇ ਕਰਨਾ ਚਾਹੀਦਾ ਤੇ ਜਿਹੜੇ ਸਖਤ ਬੰਦੇ ਨੇ ਉਹਨਾਂ ਨੂੰ ਪਿੱਛੇ ਕਰ ਦੇਣਾ ਚਾਹੀਦਾ ਹੈ। ਮਤਲਬ ਕਿ ਉਹਨਾਂ ਇਹ ਆਖਿਆ ਕਿ ਜਿਹੜੇ ਬੰਦੇ ਤਨਕੀਦ ਕਰਦੇ ਨੇ ਚੌਧਰੀ ਨਿਜ਼ਾਮਦੀਨ ਦੇ ਉੱਤੇ, ਜਵਾਬ ਦਿੰਦੇ ਨੇ ਇਮਰਾਨ ਖਾਨ ਦੇ ਉੱਤੇ ਹੋਏ ਹਰ ਅਟੈਕ ਦਾ ਜਵਾਬ ਦਿੰਦੇ ਨੇ, ਇਹ ਭੈੜੇ ਬੰਦੇ ਨੇ, ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ। ਤੇ ਜਿਹੜੇ ਨਰਮ ਮੁਲਾਇਮ ਬੰਦੇ ਨੇ, ਜ਼ਰਾ ਚੰਗੇ ਬੰਦੇ ਨੇ, ਮਤਲਬ ਉਹ ਪੜ੍ਹੇ ਲਿਖੇ ਨੇ, ਚੰਗੇ ਜ਼ਰਾ ਥੋੜ੍ਹੇ ਜਿਹੇ ਸੋਫਿਸਟੀਕੇਟਡ ਬੰਦੇ ਨੇ, ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ। ਅੱਛਾ ਜੀ, ਚਲੋ ਇਹ ਗੱਲ ਤਾਂ ਸਮਝ ਆ ਗਈ। ਅਗਲੀ ਗੱਲ ਜਿਹੜੀ ਉਹਨਾਂ ਕੀਤੀ ਨਾ, ਉਹਨਾਂ ਇਹ ਕੀਤੀ ਕਿ ਜੇ ਤੁਸੀਂ ਕਾਮਯਾਬ ਸਿਆਸਤਦਾਨ ਉਹਨਾਂ ਤੇ ਡੀਲ ਕਰ ਲਓ। ਮਤਲਬ ਇਹ ਕਿ ਜਿਸ ਤਰੀਕੇ ਨਾਲ ਜਨਾਬ ਨਵਾਜ਼ ਸ਼ਰੀਫ ਸਾਹਿਬ ਨੇ ਡੀਲ ਕੀਤੀ ਤੇ ਜਿਸ ਤਰੀਕੇ ਨਾਲ ਆਸਿਫ ਜ਼ਰਦਾਰੀ ਸਾਹਿਬ ਨੇ ਡੀਲ ਕੀਤੀ, ਇਸ ਤਰੀਕੇ ਨਾਲ ਤੁਸੀਂ
ਆਪਣਾ ਜਿਹੜਾ ਚੌਧਰੀ ਨਿਜ਼ਾਮਦੀਨ ਨਾਲ ਮਾਮਲਾਤ ਆਪਣੇ ਠੀਕ ਕਰੋ, ਡੀਲ ਕਰੋ ਤੇ ਉਹਨਾਂ ਦੇ ਮੋਢਿਆਂ ਤੇ ਬਹਿ ਕੇ ਫਿਰ ਹਕੂਮਤ 'ਚ ਆ ਜਾਓ। ਜੇ ਤੁਸੀਂ ਡੀਲ ਨਾ ਕੀਤੇ ਤੇ ਫਿਰ ਤੁਹਾਨੂੰ ਹਕੂਮਤ ਕੋਈ ਨਹੀਂ ਲੱਭਣੀ ਤੇ ਤੁਸੀਂ ਦੂਰ ਜਾ ਪੈਣਾ ਤੇ ਤੁਹਾਡਾ ਨੁਕਸਾਨ ਹੋ ਜਾਣਾ। ਇਹ ਉਹਨਾਂ ਮੁੱਕਦੀ ਗੱਲ ਜਿਹੜੀ ਅਸਲ ਹੈ ਨਾ, ਵੜੈਚ ਸਾਹਿਬ ਨੇ ਇਹ ਮੁਕਾਈ ਹੈ। ਲੇਕਿਨ ਸਾਡਾ ਮਸਲਾ ਇਹ ਨਹੀਂ ਹੈ। ਸਾਡਾ ਮਸਲਾ ਇਹ ਹੈ ਕਿ ਵੜੈਚ ਸਾਹਿਬ ਇਸੇ ਕਾਲਮ 'ਚ ਲਿਖਦੇ ਨੇ, ਇਸੇ ਕਾਲਮ 'ਚ ਤਾਨਾ ਦਿੰਦੇ ਨੇ, ਨਾ ਸਿਰਫ ਇਸ ਕਾਲਮ 'ਚ ਤਾਨਾ ਦਿੰਦੇ ਨੇ ਬਲਕਿ ਪੂਰੇ 5 ਸਾਲ ਪਾਕਿਸਤਾਨ ਦੇ ਇਹ ਜਿਹੜੇ ਲਿਬਰਲ ਨੇ ਨਾ, ਲਿਬਰਲ ਦਾ ਬੰਦਾ ਖੁੱਲਾ ਡੁੱਲਾ ਬੰਦਾ ਜਿਹੜਾ ਹਰ ਗੱਲ ਖੁੱਲੇ ਡੁੱਲੇ ਤਰੀਕੇ ਨਾਲ ਬਰਦਾਸ਼ਤ ਵੀ ਕਰੇ, ਦੂਜੇ ਦੀ ਗੱਲ ਮਾੜੀ ਚੰਗੀ ਤੇ ਆਪਣੀ ਵੀ ਕਰੇ, ਉਹ ਹੁੰਦਾ ਲਿਬਰਲ। ਮਤਲਬ ਕਿ ਖੁੱਲਾ ਡੁੱਲਾ ਬੰਦਾ ਜਿਹੜਾ ਤੁਹਾਡੀ ਮਾੜੀ ਚੰਗੀ ਗੱਲ ਤੇ ਬਹੁਤਾ ਗੁੱਸਾ ਕਰਕੇ ਤੁਹਾਡੇ ਪਿੱਛੇ ਲੱਠ ਨਾ ਚੁੱਕ ਲੈ। ਕਿਸ ਦਿਨ ਇਸ 'ਤੇ ਲਿਬਰਲ ਦੇ ਉੱਤੇ ਪੂਰਾ ਕਾਲਮ ਕਰਾਂਗੇ ਤੁਹਾਨੂੰ ਦੱਸਣ ਵਾਸਤੇ ਵੀ ਅਸਲ ਲਿਬਰਲ ਕੌਣ ਹੁੰਦਾ ਹੈ ਤੇ ਥੱਕਿਆ ਹੋਇਆ ਤਰੱਕਿਆ ਹੋਇਆ ਦੇਸੀ ਝੂਠਾ ਲਿਬਰਲ ਕੌਣ ਹੁੰਦਾ ਹੈ। ਬਲ ਸਾਡੇ ਕਿਉਂਕਿ ਮੁਕੱਦਰ ਦੇ ਵਿੱਚ ਝੂਠੇ ਹੀ ਲਿਬਰਲ ਨੇ। ਬਹਰਹਾਲ ਉਹਨਾਂ ਇਹ ਲਿਬਰਲ ਜਿਹੜੇ ਸਨ ਸਾਰੇ, ਇਹਨਾਂ ਪੂਰੇ 4 ਸਾਲ ਇਮਰਾਨ ਖਾਨ ਦੇ ਬਾਰੇ ਆਖਿਆ ਕਿ ਇਮਰਾਨ ਖਾਨ ਤੇ ਬੜਾ ਭੈੜਾ ਹੈ, ਫੌਜ ਦੇ ਮੋਢਿਆਂ ਦੇ ਉੱਤੇ ਚੜ੍ਹ ਕੇ ਆਇਆ, ਫੌਜ ਨਾਲ ਡੀਲ ਕਰਕੇ ਆਇਆ, ਫੌਜ ਉਹਨੂੰ ਲੈ ਕੇ ਆਈ ਹੈ, ਫੌਜ ਨਾਲ ਉਹਨੇ ਡੀਲ ਕੀਤੀ ਹੈ ਤੇ ਬਿਲਕੁਲ ਲੀਡਰ ਹੈ ਹੀ ਨਹੀਂ, ਬੜਾ ਹੀ ਬੁਰਾ ਬੰਦਾ ਹੈ ਤੇ ਉਹਨੇ ਐਡਾ ਵੱਡਾ ਗੁਨਾਹ ਕੀਤਾ ਹੈ ਕਿ ਉਹਨੂੰ ਬਾਅਦ ਦੋਜ਼ਖ 'ਚ ਘੱਲ ਦੇਣਾ ਚਾਹੀਦਾ ਹੈ। ਇਹ 4 ਸਾਲ ਇਹਨਾਂ ਤੁਹਾਨੂੰ ਦੱਸਿਆ ਸਿਲੈਕਟਡ ਚੇਤਾ ਹੋਏਗਾ ਤੁਹਾਨੂੰ ਸਾਰਾ ਕਿ ਡੀਲ ਕਰਕੇ ਆਇਆ। 2018 ਦਾ ਇਲੈਕਸ਼ਨ ਜਿਹੜਾ ਉਹ ਇਮਰਾਨ ਖਾਨ ਨੇ ਜਿਤਾਇਆ, ਇਹੀ ਆਖਦੇ ਰਹੇ ਨਾ। ਅੱਜ ਦੇ ਕਾਲਮ ਦੇ ਵਿੱਚ ਵੀ ਸੁਹੇਲ ਵੜੈਚ ਸਾਹਿਬ ਨੇ ਇਹੀ ਤਾਨਾ ਦਿੱਤਾ ਹੈ। ਪਰ ਅਸਲ ਗੱਲ ਮੈਂ ਤੁਹਾਨੂੰ ਦੱਸਣਾ ਕੀ ਹੈ, 1 ਮਿੰਟ ਵਾਸਤੇ ਗੱਲ ਮੰਨ ਲਈਏ ਕਿ ਇਮਰਾਨ ਖਾਨ ਸਾਹਿਬ ਜਿਹੜੇ 2018 ਦਾ ਇਲੈਕਸ਼ਨ ਜਿਹੜਾ ਉਹ ਚੌਧਰੀ ਨਿਜ਼ਾਮਦੀਨ ਦੀ ਮਦਦ ਨਾਲ ਆਏ ਸਨ, ਇਸਟੈਬਲਿਸ਼ਮੈਂਟ ਦੀ ਮਦਦ ਨਾਲ ਆਏ ਸਨ ਜਾਂ ਇਸਟੈਬਲਿਸ਼ਮੈਂਟ ਦੇ ਮੋਢਿਆਂ ਤੇ ਬਹਿ ਕੇ ਆਏ ਸਨ। 1 ਮਿੰਟ ਵਾਸਤੇ ਮੰਨ ਲੈਂਦੇ। ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸਿਆ ਹੈ ਕਿ ਮੈਂ ਇਹ ਸਮਝਦਾ ਹਾਂ ਕਿ ਇਹ ਗੱਲ ਹਕੀਕਤ ਨਹੀਂ ਹੈ। 2018 ਦੇ ਵਿੱਚ ਇਮਰਾਨ ਖਾਨ ਸਾਹਿਬ ਦੇ ਜਿਹੜੇ ਵੋਟ ਨੇ ਉਹ ਤੋੜੇ ਗਏ ਸਨ। 2018 ਦੇ ਵਿੱਚ 25-30 ਸੀਟਾਂ RTS ਬਹਾ ਕੇ ਚੌਧਰੀ ਨਿਜ਼ਾਮਦੀਨ ਨੇ ਉਹਨਾਂ ਕੋਲ ਖੋਈਆਂ ਸਨ ਤਾਂ ਕਿ ਲੂਲੀ ਲੰਗੜੀ ਹਕੂਮਤ ਆਏ ਤੇ ਇਮਰਾਨ ਖਾਨ ਨੂੰ ਰਿਮੋਟ ਕੰਟਰੋਲ ਨਾਲ ਕੰਟਰੋਲ ਕੀਤਾ ਜਾ ਸਕੇ। ਜੇ ਉਹ 25 ਸੀਟਾਂ ਲੱਭੀਆਂ ਹੁੰਦੀਆਂ ਤੇ ਨਾ ਇਹ MQM ਹੋਣੀ ਸੀ ਤੇ ਨਾ ਹੋਰ ਦੂਜੀਆਂ ਜਮਾਤਾਂ ਹੋਣੀਆਂ ਸਨ ਤੇ ਨਾ ਇਹ ਭੰਨ ਤਰੋੜ ਹੋ ਸਕਣੀ ਸੀ ਤੇ ਨਾ ਵੋਟ ਨੋ ਕੌਨਫੀਡੈਂਸ ਦਾ ਜਿਹੜਾ ਆਦਮੇ ਇਤਮਾਦ ਦੀ ਤਹਿਰੀਕ ਆਣੀ ਸੀ ਤੇ ਨਾ ਹਕੂਮਤ ਡਿੱਗਣੀ ਸੀ। ਤੇ ਪਹਿਲੇ ਦਿਨ ਤੋਂ ਇਹ ਸਰਬੰਧ ਕੀਤਾ ਸੀ ਬਾਜਵਾ ਸਾਹਿਬ ਨੇ ਇਮਰਾਨ ਖਾਨ ਦਾ ਕਿ ਜਦੋਂ ਹਕੂਮਤ ਸੁੱਟਣੀ ਹੋਏਗੀ ਸੁੱਟ ਲਾਂਗੇ, ਕਮਜ਼ੋਰ ਕਰ ਦਿੰਦੇ। RTS ਨਾਲ 20-25 ਸੀਟਾਂ ਖੋਹ ਲਈਆਂ ਸਨ। ਤੇ ਮੈਂ ਤੇ ਗੱਲ ਨਹੀਂ ਮੰਨਦਾ ਕਿ ਇਮਰਾਨ ਖਾਨ ਚੌਧਰੀ ਨਿਜ਼ਾਮਦੀਨ ਦੇ ਮੋਢਿਆਂ ਤੇ ਬਹਿ ਕੇ ਆਇਆ ਸੀ 2018 'ਚ, ਪਰ 1 ਮਿੰਟ ਵਾਸਤੇ ਗੱਲ ਮੰਨ ਲੈਨੇ, ਚਲੋ ਫਰਜ਼ ਕਰ ਲੈਨੇ। ਤੇ ਇਸੇ ਕਾਲਮ ਦੇ ਵਿੱਚ ਤੁਸੀਂ ਗੌਰ ਕਰੋ ਕਿ ਇਸ ਗੱਲ ਦਾ ਉਹ ਤਾਨਾ ਵੀ ਦੇ ਰਹੇ ਨੇ ਤੇ ਇਸੇ ਕਾਲਮ ਦੇ ਵਿੱਚ ਕਹਿ ਰਹੇ ਨੇ ਕਿ ਡੀਲ ਕਰ ਲਓ। ਮਤਲਬ ਕਿ ਇੱਕ ਪਾਸੇ ਪੂਰੇ 4 ਸਾਲ ਇਮਰਾਨ ਖਾਨ ਨੂੰ ਇਸ ਗੱਲ ਦਾ ਤਾਨਾ ਦਿੱਤਾ ਕਿ ਤੂੰ ਚੌਧਰੀ ਨਿਜ਼ਾਮਦੀਨ ਦੇ ਇਸਟੈਬਲਿਸ਼ਮੈਂਟ ਦੇ ਮੋਢਿਆਂ ਤੇ ਬਹਿ ਕੇ ਆ, ਤੂੰ ਚੰਗਾ ਕੰਮ ਨਹੀਂ ਕੀਤਾ, ਬੜਾ ਭੈੜਾ ਕੰਮ ਕੀਤਾ ਹੈ। ਤੇ ਦੂਸਰੇ ਪਾਸੇ ਕੀ ਕਰਨ ਡਏ ਨੇ? ਦੂਸਰੇ ਪਾਸੇ ਇਸੇ ਕਾਲਮ 'ਚ ਕਹਿ ਰਹੇ ਨੇ ਕਿ ਜੇ ਤੂੰ ਅਕਲਮੰਦ ਹੋਵੇਂ ਨਵਾਜ਼ ਸ਼ਰੀਫ ਵਰਗਾ ਜਾਂ ਜ਼ਰਦਾਰੀ ਵਰਗਾ ਤੇ ਫਿਰ ਤੂੰ ਜਿਹੜਾ ਹੈ ਨਾ ਉਹ ਚੌਧਰੀ ਨਿਜ਼ਾਮਦੀਨ ਨਾਲ ਡੀਲ ਕਰ ਲੈ ਤੇ ਉਹਦੇ ਮੋਢਿਆਂ ਤੇ ਬਹਿ ਕੇ ਫੇਰ ਆ ਜਾਏ। ਤੇ ਇਸ ਗੱਲ ਤੋਂ ਮੈਂ ਆਖਿਆ ਵੜੈਚ ਤੇ ਗਵਾਚੀ ਗਾਂ, ਜਿਵੇਂ ਗਵਾਚੀ ਗਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿਹਦੀ ਪੈਲੀ ਹੈ, ਕਿਹਦਾ ਕਿੱਲਾ ਹੈ, ਕਿਹਦੇ ਪੱਠੇ ਨੇ, ਜਿਵੇਂ ਜਿੱਧਰ ਨੂੰ ਮੂੰਹ ਹੋਵੇ ਚਰਦੀ ਜਾਂਦੀ ਹੈ। ਕਦੀ ਮਸ਼ਰਕ ਨੂੰ ਮੂੰਹ ਕਰਕੇ ਚਰਨ ਰਹੀ ਹੁੰਦੀ ਹੈ, ਕਦੀ ਲਹਿੰਦੇ ਨੂੰ ਤੇ ਕਦੀ ਚੜ੍ਹਦੇ ਨੂੰ। ਉਹਨੂੰ ਕੋਈ ਪਤਾ ਨਹੀਂ ਘਰ ਲਹਿੰਦੇ ਨੂੰ ਹੈ ਕਿ ਘਰ ਚੜ੍ਹਦੇ ਨੂੰ ਹੈ, ਜਿੱਧਰ ਨੂੰ ਮੂੰਹ ਹੋਵੇ ਤੁਰੀ ਰਹਿੰਦੀ ਹੈ। ਤੇ ਇਸੇ ਤੋਂ ਮੈਂ ਆਖਿਆ ਫਿਰ ਕਿ ਇਹ ਵੜੈਚ ਤੇ ਗਵਾਚੀ ਗਾਂ ਹੀ ਹੈ। ਵੜੈਚ ਸਾਹਿਬ ਫੈਸਲਾ ਪਹਿਲਾਂ ਕਰ ਲਓ ਚੰਗੀ ਤਰ੍ਹਾਂ ਕਿ ਚੌਧਰੀ ਨਿਜ਼ਾਮਦੀਨ ਦੇ ਮੋਢਿਆਂ ਤੇ ਬਹਿ ਕੇ ਆਉਣਾ ਮਾੜੀ ਗੱਲ ਹੈ ਕਿ ਚੰਗੀ ਗੱਲ ਹੈ। ਤੁਸੀਂ ਇੱਕ ਪਾਸੇ ਤੇ ਇਹ ਵੀ ਸਵਾਦ ਲੈਂਦੇ ਹੋ ਜਮਹੂਰੀ ਹੋਣ ਦਾ। ਜਮਹੂਰੀ ਤੁਸੀਂ ਹੈ ਕੋਈ ਨਹੀਂ, ਅੰਦਰੋਂ ਤੁਸੀਂ ਨਵਾਜ਼ ਸ਼ਰੀਫ ਦੇ ਹੀ ਪਰਸਤਾਰ ਹੋ, ਅੰਦਰੋਂ ਤੁਸੀਂ ਇਹੀ ਆਂਦੇ ਹੋ ਵੀ ਪਾਲਿਸ਼ ਪੂਲਿਸ਼ ਮਾਰੋ ਤੇ ਆਪਣੀ ਮੌਜ ਵੀ ਕਰਾਓ ਤੇ ਸਾਨੂੰ ਵੀ। ਜਿਵੇਂ ਉਹ ਗਿੱਦੜ ਮੈਲ ਖਾ ਕੇ ਫਿੱਟਦੇ ਨੇ ਨਾ, ਐਵੇਂ ਹੀ ਸਾਡਾ ਭਰਾ ਵੜੈਚ ਗੁੱਸਾ ਨਾ ਕਰੇ ਤੇ ਫਿੱਟਿਆ ਮੈਲ ਖਾ ਕੇ। ਉਹਦਾ ਦਿਲ ਇਹ ਹੀ ਹੈ ਕਿ ਜਿਹੜਾ ਨਾ ਨਵਾਜ਼ ਸ਼ਰੀਫ ਆਪ ਵੀ ਮੈਲ ਖਾਵੇ, ਕੋਈ ਮੈਨੂੰ ਵੀ ਲਿਆ ਕੇ ਦੇਵੇ, ਮੈਂ ਵੀ ਫਿੱਟਾਂ ਮੈਲ ਖਾ ਕੇ। ਤੇ ਵੜੈਚ ਸਾਹਿਬ ਜਿਹੜੇ ਨਾ ਉਹਨਾਂ ਦਾ ਦਿਲ ਇਹ ਹੀ ਹੈ ਕਿ ਇਮਰਾਨ ਖਾਨ ਵੀ ਇਹੋ ਜਿਹੇ ਕੰਮ ਕਰੇਗਾ ਤੇ ਸੰਗਤ ਰਲ ਜਾਏਗੀ, ਕਰੂਰਾ ਰਲ ਜਾਏਗਾ ਜੇ ਇਹੋ ਜਿਹੇ ਕੰਮ ਕਰੇਗਾ। ਤੇ ਉਹ ਚਾਹੁੰਦੇ ਇਹ ਨੇ ਕਿ ਇਮਰਾਨ ਖਾਨ ਵੀ ਮਾਰੇ ਡੀਲ ਚੌਧਰੀ ਨਿਜ਼ਾਮਦੀਨ ਦੇ ਨਾਲ ਤੇ ਮਾਰੇ ਪਾਲਿਸ਼ ਤੇ ਬਵੇ ਮੋਢਿਆਂ ਤੇ ਵਾਪਸ ਆ ਜਾਏ। ਪਰ ਨਾਲ ਆਦਤ ਤੋਂ ਮਜਬੂਰ ਨੇ, ਵਿੱਚੋਂ ਲਿਬਰਲ ਵੀ ਨੇ, ਉਹ ਖੁੱਲੇ ਡੁੱਲੇ ਬੰਦੇ, ਤੇ ਨਾਲ ਇਹ ਵੀ ਆਖਦੇ ਨੇ ਵੀ ਇਹ ਭੈੜੀ ਗੱਲ ਹੈ। ਤੇ 4 ਸਾਲ ਇਮਰਾਨ ਖਾਨ ਨੂੰ ਆਖਦੇ ਰਹੇ ਨੇ ਕਿ ਇਹ ਜਿਹੜਾ ਤੁਸੀਂ ਚੌਧਰੀ ਨਿਜ਼ਾਮਦੀਨ ਦੇ ਮੋਢਿਆਂ ਤੇ ਬਹਿ ਕੇ ਆਏ ਹੋ ਨਾ, ਇਹ ਬੜਾ ਭੈੜਾ ਕੰਮ ਕੀਤਾ। ਤੇ ਹੁਣ ਕਾਲਮ ਦੇ ਵਿੱਚ ਉਹਨਾਂ ਦੀ ਵਾਲਦਾ ਬਣ ਕੇ ਮਸ਼ਵਰੇ ਦੇ ਰਹੇ ਨੇ ਕਿ ਪੁੱਤਰ ਜੇ ਚੰਗਾ ਕੰਮ ਕਰੇ ਤੇ ਚੌਧਰੀ ਨਿਜ਼ਾਮਦੀਨ ਨਾਲ ਡੀਲ ਕਰ ਲੈ, ਜਿਵੇਂ ਨਵਾਜ਼ ਸ਼ਰੀਫ ਨੇ ਕੀਤੀ ਤੇ ਜ਼ਰਦਾਰੀ ਨੇ ਕੀਤੀ। ਫੈਸਲਾ ਕਰ ਲਓ ਕੀ ਕਰਨਾ ਹੈ।
मैल ही खानी है पर चंगे तरीके नाल ते खा लो, क्लीयर हो के खा लो भी की करना जे, की गल मशवरा दिंदे जे, किहड़े पासे नूं जांदे जे। ते पिंडां दे भैणां ते भरावां वास्ते मैं गल सामने रखना ये चाहुंदा सां कि तुहानूं ये पता होवे कि साडे सारे सज्जण जिहड़े दानश्वर ने ना, हुण तुसीं समझदे होगे कमले ने, इन्हां नूं पता नहीं चेता नहीं रहिंदा पहिलां गल किहड़ी कीती सी हुण किहड़ी कीती। नहीं नहीं, ये कमले कोई नहीं हैगे, पता इन्हां नूं सारा, पर मजबूर ने। इन्हां ने ਇਹ ਗਾਜਰਾਂ ਵਿੱਚ ਵੀ ਰੰਬਾ ਰੱਖਣਾ ਹੈ ਤੇ ਨਾਲ ਉੱਥੋਂ ਚੁੱਕ ਕੇ ਮੂਲੀਆਂ 'ਚ ਵੀ ਰੰਬਾ ਰੱਖਣਾ ਹੈ। ਇਹ ਤੁਹਾਡੇ ਲਈ ਤੇ ਮਿਸਾਲ ਸੀ ਨਾ ਕਿ ਰੱਬ ਨੇ ਦਿੱਤੀਆਂ ਗਾਜਰਾਂ ਦੇ ਵਿੱਚ ਹੀ ਰੰਬਾ ਰੱਖ। ਇਹਨਾਂ ਨੂੰ ਰੱਬ ਨੇ ਕਈ ਕੁਛ ਦਿੱਤਾ ਹੈ, ਕਈ ਕੁਛ ਦੇ ਵਿੱਚ ਰੰਬਾ ਰੱਖੀ ਫਿਰਦੇ ਨੇ। ਇਹ ਆਂਦੇ ਨੇ ਕਿ ਇਮਰਾਨ ਖਾਨ ਡੀਲ ਕਰੇ ਤੇ ਉੱਧਰ ਵੀ ਮੌਜ ਲੱਗੇ, ਤੇ ਨਵਾਜ਼ ਸ਼ਰੀਫ ਡੀਲ ਕਰੇ ਤੇ ਉੱਧਰ ਵੀ ਮੌਜ ਲੱਗੇ। ਤੇ ਸਾਨੂੰ ਸਾਰਿਆਂ ਨੂੰ ਇਹਨਾਂ ਨੇ ਕਮਲਾ ਕੀਤਾ। ਇੱਕ ਟਾਈਮ ਦੇ ਉੱਤੇ ਬੜੇ ਅਸੂਲ ਪਸੰਦ ਬਣਦੇ ਨੇ ਕਿ ਜਮਹੂਰੀਅਤ ਦੇ ਤਹਿਤ ਇਲੈਕਸ਼ਨ ਲੜ ਕੇ ਆਓ, ਤੇ ਦੂਜੇ ਪਾਸੇ ਆਂਦੇ ਨੇ ਡੀਲ ਕਰਕੇ ਆਓ। ਤੇ ਮੈਂ ਆਪਣੇ ਸੱਜਣ ਵੜੈਚ ਸਾਹਿਬ ਨੂੰ ਇਹੀ ਪੁੱਛਦਾ ਵੀ ਫੈਸਲਾ ਕਰ ਲਓ ਪਹਿਲਾਂ ਘਰ ਬਹਿ ਕੇ ਵੀ ਚਾਹੁੰਦੇ ਕੀ ਜੇ, ਜਮਹੂਰੀ ਬਣਨਾ ਹੈ ਜਾਂ ਡੀਲ ਕਰਾਉਣ ਵਾਲਾ ਕੋਈ ਡੀਲਰ ਬਣਨਾ ਹੈ। ਜਿਹੜਾ ਦਿਲ ਕਰਦਾ ਉਹ ਬਣ ਜਾਓ। ਚਲੋ ਫਿਰ ਤੁਹਾਡੀ ਗੱਲ ਸੁਣ ਕੇ ਪੜ੍ਹ ਕੇ ਸੋਚ ਲਾਂਗੇ ਵੀ ਅਸੀਂ ਕਿਹੜਾ ਕੰਮ ਕਰਨਾ ਹੈ, ਪਰ ਤੁਸਾਂ ਤਾਂ ਪਹਿਲਾਂ ਫੈਸਲਾ ਕਰ ਲਓ ਵੀ ਤੁਸਾਂ ਕੀ ਬਣਨਾ ਹੈ। ਲਓ ਜੀ ਫਿਰ ਰੱਬ ਰਾਖਾ।